ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं सुख गिल मोगा भारतीय किसान यूनियन पंजाब कौमी जनरल सकत्तर पंजाब। सत्कारयोग संयुक्त किसान मोर्चा के साथियों, कल जी अपनी मीटिंग हुई आ हिसाब किताब नूं लैके, चलो मैं कल भी कहा सी कि जो भी हिसाब किताब होया रमिंदर जी हरां ने दस्सिया, धन्नवाद उन्हां दा। पर एक गल सत्कारयोग साथियों, कल जी आपां कीती सी कि ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ। ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। मैं किसी वीर एक की गल नहीं करता। कादियां साहब कोल पैसे ने, वो कल उन्हों का बंदा कोई मीटिंग च नहीं आया। राय साहब कोल पैसे ने, वो आए सीगे। जे साडा बलवंत सिंह बराम के BKU का पैसे लैके भज्या, उहदे तो पैसे अज तुरो तुसीं नाल, असीं तुरांगे, साडी जथेबंदी चलूगी, अगे लग के जाऊगी, तुहाडा हक है जो संयुक्त किसान मोर्चे का वो दवाया जाऊगा, जो पैसा बलवंत सिंह लैके गया। पर इदां क्यों लग रहा सी मीटिंग दे विच कि जिहदे तो पैसे मंगे जा रहे हैं, उन्होंने इदां महसूस हो रहा कि मैं पैसे क्यों दियां। जिवें राय साहब ने कल कहता निक्की जी गल ते कि पैसे ले लो, महीने तक मैं दे दूँ पर मैं मोर्चा छड्ड दूँ। यार ये तो डिकटेटरशिप हुई ना। फिर तुसीं धक्के ना कह रहे हो कि साडे कोल पैसे हैगे आ, देने भी नहीं। जे देने आ तो फिर असीं मोर्चा छड्डांगे। जे ये गल्लां ने तां होर कई जथेबंदियां कह रहीआं ने कि जे पैसे नहीं इदां करदे तुसीं तां असीं संयुक्त मोर्चा छड्डिआ। दसो फिर ਇਹਦਾ ਕੀ हल करांगे। ये तो फिर वो गल हो गई ना। जे मान लो इन्ना चिर इमानत इन्हां ने सांभी, धन्नवाद है इन्हां दा। जिवें रुलदू सिंह मानसा जी ने कहा सी कि ਉਹਦੀ ਵਿਆਜ वाकई ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀ ਕਿ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਈਆ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ, 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ, ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ कि राय साहब कहते सी कि पैसे जे यह लैने 1 महीने तक दे देंगे, तो नहीं तो फिर मैं मोर्चा छड्डिया। यार ये की गल हुई फिर? ਇਹਦਾ मतलब है राय साहब पैसे नहीं देने चाहते। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ कि ਜਿਹੜਾ ਕੱਲ फैसला ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ठीक है जी, बस साडी भी यही रहे आ, सारिਆਂ ਦੀ यही रहे आ। चाहे बेशक कोई बोलता नहीं, जे कोई बोलता आ तो कल वांगू डिकटेटरशिप थोपी जाती है। बहुमत का फैसला कोई होया सी पर लागू कोई किया गया। रुलदू सिंह मानसा सही सीगे आपदे स्टैंड ते, वो भी कह रहे सी कि ब्याज खाना जिहड़ा वो मतलब नहीं चाहिए। जे अपने कोले 70-80 ਲੱਖ रुपया पिया, जे उहदी ब्याज कोई 1-2 ਲੱਖ रुपया महीने की आजू, मोर्चे नूं माड़ा नहीं है। अपने बंदे कहन लग गए मीडिया च गल कादी मीडिया च उड़ जू। हुण नहीं मीडिया नूं पता
ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੇਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇੱਥੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪਊਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ।
ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ, ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ? ਫਿਰ ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ? ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ? ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀਗੇ, ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ,
ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਉਹਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ ਕਹਿੰਦੇ 2-2 ਲੱਖ ਰੁਪਇਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ,
मैं ये गल सच्ची जिहड़ी मेरे नाल होई आ आगूआं दी वो गल मैं मोर्चे 'च पा रिहा, सिद्धा कोई नहीं पाउणी चाहुंदा। इस करके मैं ये सारी गल दस रहा, इत्ते विचार करनी चाहिदी आ। मोर्चे दा पैसा जिहड़ा खाऊगा यैर आ, हराम आ। जे 5-5 ਲੱਖ लैके कोई भजदा है ना बंदा, ਉਹਦੇ वास्ते वो ਜ਼ਹਿਰ होऊगा, हराम होऊगा, ਉਹਦਾ ਕੱਖ भी नहीं ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇੱਦਾਂ ਕੱਲ੍ਹ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ। ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ
ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ, ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ, ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ, ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇੱਥੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ।
इस गल का गुस्सा नहीं करना चाहिए राय साहब नूं, ना कादियां साहब नूं गुस्सा होना चाहिए। बेशक इन्हां दे कोल पैसे पए ने, इन्हां ने संभाले ने, कोई एड्डी वड्डी गल भी नहीं बाई जी। जिद्दां तुसीं कह रहे हो कि ईडी डिग पू उत्ते 5-5 ਲੱਖ ते किहड़ी ईडी डिग पूगी। असल दे विच यार तुसीं जिहड़े दर्शनपाल जी गल कर रहे सीगे फीलिंग, वो फीलिंग वाकई ही सारिਆਂ ਨੂੰ आ रही आ। ਜਿਹੜੇ मीटिंग ਦੇ ਵਿੱਚ नहीं आउंदे ਉਹ ਇਸ ਕਰਕੇ मीटिंग ਦੇ ਵਿੱਚ नहीं आ रहे। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ। ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇੱਥੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ।
ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ ਜਿਹੜੀ ਆਪਾਂ ਕੀਤੀ ਸੀਗੇ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ, ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ, ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ, 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ, ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ, ਇਸ ਦੁਨੀਆ ਦੇ ਵਿੱਚ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ। ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਇਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ, ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ, ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਇਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਇਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਥੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ। ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ,
ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ, ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪਊਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ।
ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ, ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ, ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ, ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀਗੇ, ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ
कि पैसे ले लो महीने तक मैं दे दूँ पर मैं मोर्चा छੱਡ दूँ। यार ये तो डिकटेटरशिप हुई ना। फिर तुसीं धक्के ना कह रहे हो कि साडे कोल पैसे हैगे आ, देने भी नहीं। जे देने आ तो फिर असीं मोर्चा छੱਡਾਂਗੇ। जे ये गल्लां ने ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ? ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ? ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ? ਫਿਰ ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ? ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ? ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ? ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇ ਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ
ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ, ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇੱਦਾਂ ਕੱਲ੍ਹ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ੍ਹ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ,
ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ, ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੇਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪਊਗੀ? ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ
ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਈਆ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ। ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇੱਥੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇ ਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ
ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀ ਕਿ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ ਕਹਿੰਦੇ 2-2 ਲੱਖ ਰੁਪਇਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ। ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ,
ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ। ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਈਆ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ੍ਹ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ। ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ੍ਹ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ।
ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ, ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇੱਥੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ।
ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ ਕਾਦੀਆਂ ਸਾਹਿਬ ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ ਰੱਖਣਾ ਆ ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇੱਥੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ,
ਕੱਲ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ, ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ, ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ, ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਈਆ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ, 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ, ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ। ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ, ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ, ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ।
कि जथेबंदी जिन्हें पैसा वरतना आ रखना आ वो ब्याज देगी, नहीं तो बिना ब्याज तो पैसा वरतना वो नहीं चाहिए मोर्चे का। फिर जे दूजे पासे आप गल सोच लीए भी जिन्हों को पैसा पिया आ की गल वो ब्याज नहीं खा रहे, उन्होंने ब्याज नहीं आ रही। मेरी ये राय आ कि ये पैसा जिहड़ा 5-5 लाख रुपया जथेबंदियां विच वंड के उन्हां तो एफीडेविट ले लो, 2-2 आगूआं दे साइन कराओ, 2-2 आगूआं दे चैक लो, एक प्रधान दे ले लो, एक नाल कोई सीनियर आगू दे लैके। सो ये जिहड़ा गल नूं सिरे लाओ, नहीं तो अपना मोर्चा खिंडदा नज़र आ रहा। क्योंकि जे तुसी जिवें राय साहब ने कहता सी कि मैं मोर्चे 'च नहीं आउणा, पैसे ले लो, फिर अगले कहंदे असीं भी नहीं आउणा। जे राय साहब वारी पैसे नहीं दिंदे तो फिर सारे वो कहंदे असीं भी नहीं आउंदे मोर्चे 'च, वो कहंदे असीं तां ही मीटिंगां छड्डियां। बोलदा कोई नहीं आ, ठीक आ, मैनूं बड़बोला कह लो, जो मर्जी कह लो, मैं ये गल सच्ची जिहड़ी मेरे नाल होई आ आगूआं दी वो गल मैं मोर्चे 'च पा रिहा, सिद्धा कोई नहीं पाउणी चाहुंदा। इस करके मैं ये सारी गल दस रहा, इत्ते विचार करनी चाहिदी आ। मोर्चे दा पैसा जिहड़ा खाऊगा यह आ, हराम आ। जे 5-5 ਲੱਖ लैके कोई भजदा है ना बंदा, ਉਹਦੇ वास्ते वो ਜ਼ਹਿਰ होगा, हराम होगा, ਉਹਦਾ ਕੱਖ भी नहीं ਰਹੂਗਾ। ਤੁਸੀਂ ਇਹ ना सोचो कि ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। पर ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। पर मोर्चे ਦਾ ਪੈਸਾ ਆ ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं सुख गिल मोगा, भारतीय किसान यूनियन पंजाब, कौमी जनरल सकत्तर पंजाब। सत्कारयोग संयुक्त किसान मोर्चा के साथियों, कल जिहड़ी अपनी मीटिंग हुई आ हिसाब किताब नूं लैके, चलो मैं कल भी कहा सी कि जो भी हिसाब किताब होया रविंदर जी हरां ने दस्सिया, धन्नवाद उन्हां दा। पर एक गल सत्कारयोग साथियों, कल जिहड़ी आपां कीती सी कि ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। मैं किसी वीर एक दी गल नहीं करता। कादियां साहब कोल पैसे ने, वो कल उन्हों का बंदा कोई मीटिंग च नहीं आया। राय साहब कोल पैसे ने, वो आए सीगे। जे साडा बलवंत सिंह बराम के BKU का पैसे लैके भज्या, ਉਹਦੇ तो पैसे अज तुरो तुसी नाल, असी तुरांगे, साडी जथेबंदी चलूगी, अगे लग के जाऊगी। तुहाडा हक आ जो संयुक्त किसान मोर्चे का, वो दवाया जाऊगा जो पैसा बलवंत सिंह लैके गया। पर इदां क्यों लग रहा सी मीटिंग दे विच कि जिहदे तो पैसे मंगे जा रहे हैं उन्होंने इदां महसूस हो रहा कि मैं पैसे क्यों दियां। जिवें राय साहब ने कल कहता निक्की जी गल ते कि पैसे ले लो, महीने तक मैं दे दूँ पर मैं मोर्चा छड़ दूँ। यार ये तो डिकटेटरशिप हुई ना। फिर तुसीं धक्के ना कह रहे हो कि साडे कोल पैसे हैगे आ, देने भी नहीं। जे देने आ तो फिर असीं मोर्चा छड्डांगे। जे ये गल्लां ने तां होर कई जथेबंदियां कह रही ने कि जे पैसे नहीं इदां करदे तुसीं तां असीं संयुक्त मोर्चा छड्डिया। दसो फिर ਇਹਦਾ ਕੀ हल करांगे। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ, ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਈ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀ ਕਿ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ
ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ।
ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਉਹਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ ਕਹਿੰਦੇ 2-2 ਲੱਖ ਰੁਪਇਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ। ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ।
ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ, ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ, ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਈਆ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ੍ਹ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ। ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ੍ਹ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ, ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ, ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ,
ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪਊਗੀ।
ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ। ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇੱਥੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ
ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ, ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਉਹਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪਊਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ
ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤਾਂ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਈ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ, ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ, ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ੍ਹ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ। ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ
कि बेशक ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ, ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ, ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇ ਤਾਂ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ
ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ, ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ? ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ? ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ, ਗੱਲ ਕਾਹਦੀ ਮੀਡੀਆ 'ਚ ਉੱਡ ਜੂ? ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ? ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ, ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਈ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪਊਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ, ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਈਆ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ, 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ, ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ੍ਹ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ। ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ੍ਹ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ, ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ, ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ, ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ
ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇ ਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪਊਗੀ? ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ? ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ?
ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ? ਫਿਰ ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ, ਗੱਲ ਕਾਹਦੀ ਮੀਡੀਆ 'ਚ ਉੱਡ ਜੂ? ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ? ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ? ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ? ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ।
ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਉਹਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ ਕਹਿੰਦੇ 2-2 ਲੱਖ ਰੁਪਇਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ। ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ।
ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ। ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ, ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇ ਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ, ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ, ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਈਆ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ 'ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ, 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ, ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇੱਦਾਂ ਕੱਲ੍ਹ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ। ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ੍ਹ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ, ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ, ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ, ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ,
ਜਿੰਨਾ ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੇਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ
ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ। ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ। ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ। ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ। ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ
ਜਿਹੜੇ ਫੰਡ ਆ ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ, ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ, ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਉਹਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤੇ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ ਕਹਿੰਦੇ 2-2 ਲੱਖ ਰੁਪਇਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ। ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ
ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ, ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ED ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ED ਡਿੱਗ ਪਊਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ, ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ੍ਹ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ, 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ, ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ੍ਹ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ ਫਿਰ? ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ।
ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਈਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ। ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ, ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ, ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ, ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ, ਉਹਨਾਂ ਨੂੰ ਵਿਆਜ ਨਹੀਂ ਆ ਰਹੀ। ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇਹ 'ਤੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ੍ਹ ਜਿਹੜੀ ਆਪਾਂ ਕੀਤੀ ਸੀ ਕਿ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਈਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ। ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ੍ਹ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇੱਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ੍ਹ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ।
ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ? ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ? ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ? ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ ਜਿਨ੍ਹਾਂ ਕੋਲ ਪੈਸਾ ਪਿਆ ਆ, ਕੀ ਗੱਲ ਉਹ ਵਿਆਜ ਨਹੀਂ ਖਾ ਰਹੇ? ਉਹਨਾਂ ਨੂੰ ਵਿਆਜ ਨਹੀਂ ਆ ਰਹੀ? ਮੇਰੀ ਇਹ ਰਾਏ ਆ ਕਿ ਇਹ ਪੈਸਾ ਜਿਹੜਾ 5-5 ਲੱਖ ਰੁਪਇਆ ਜਥੇਬੰਦੀਆਂ ਵਿੱਚ ਵੰਡ ਕੇ ਉਹਨਾਂ ਤੋਂ ਐਫੀਡੈਵਿਟ ਲੈ ਲਓ, 2-2 ਆਗੂਆਂ ਦੇ ਸਾਈਨ ਕਰਾਓ, 2-2 ਆਗੂਆਂ ਦੇ ਚੈੱਕ ਲਓ, ਇੱਕ ਪ੍ਰਧਾਨ ਦੇ ਲੈ ਲਓ, ਇੱਕ ਨਾਲ ਕੋਈ ਸੀਨੀਅਰ ਆਗੂ ਦੇ ਲੈ ਕੇ। ਸੋ ਇਹ ਜਿਹੜਾ ਗੱਲ ਨੂੰ ਸਿਰੇ ਲਾਓ, ਨਹੀਂ ਤਾਂ ਆਪਣਾ ਮੋਰਚਾ ਖਿੰਡਦਾ ਨਜ਼ਰ ਆ ਰਿਹਾ। ਕਿਉਂਕਿ ਜੇ ਤੁਸੀਂ ਜਿਵੇਂ ਰਾਏ ਸਾਹਿਬ ਨੇ ਕਹਿਤਾ ਸੀ ਕਿ ਮੈਂ ਮੋਰਚੇ 'ਚ ਨਹੀਂ ਆਉਣਾ, ਪੈਸੇ ਲੈ ਲਓ, ਫਿਰ ਅਗਲੇ ਕਹਿੰਦੇ ਅਸੀਂ ਵੀ ਨਹੀਂ ਆਉਣਾ। ਜੇ ਰਾਏ ਸਾਹਿਬ ਵਾਰੀ ਪੈਸੇ ਨਹੀਂ ਦਿੰਦੇ ਤੇ ਫਿਰ ਸਾਰੇ ਉਹ ਕਹਿੰਦੇ ਅਸੀਂ ਵੀ ਨਹੀਂ ਆਉਂਦੇ ਮੋਰਚੇ 'ਚ, ਉਹ ਕਹਿੰਦੇ ਅਸੀਂ ਤਾਂ ਹੀ ਮੀਟਿੰਗਾਂ ਛੱਡੀਆਂ। ਬੋਲਦਾ ਕੋਈ ਨਹੀਂ ਆ, ਠੀਕ ਆ, ਮੈਨੂੰ ਬੜਬੋਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਮੈਂ ਇਹ ਗੱਲ ਸੱਚੀ ਜਿਹੜੀ ਮੇਰੇ ਨਾਲ ਹੋਈ ਆ ਆਗੂਆਂ ਦੀ, ਉਹ ਗੱਲ ਮੈਂ ਮੋਰਚੇ 'ਚ ਪਾ ਰਿਹਾ। ਸਿੱਧਾ ਕੋਈ ਨਹੀਂ ਪਾਉਣੀ ਚਾਹੁੰਦਾ, ਇਸ ਕਰਕੇ ਮੈਂ ਇਹ ਸਾਰੀ ਗੱਲ ਦੱਸ ਰਿਹਾ। ਇੱਥੇ ਵਿਚਾਰ ਕਰਨੀ ਚਾਹੀਦੀ ਆ। ਮੋਰਚੇ ਦਾ ਪੈਸਾ ਜਿਹੜਾ ਖਾਊਗਾ ਜ਼ਹਿਰ ਆ, ਹਰਾਮ ਆ। ਜੇ 5-5 ਲੱਖ ਲੈ ਕੇ ਕੋਈ ਭੱਜਦਾ ਆ ਨਾ ਬੰਦਾ, ਉਹਦੇ ਵਾਸਤੇ ਉਹ ਜ਼ਹਿਰ ਹੋਊਗਾ, ਹਰਾਮ ਹੋਊਗਾ, ਉਹਦਾ ਕੱਖ ਵੀ ਨਹੀਂ ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੌਮੀ ਜਨਰਲ ਸਕੱਤਰ ਪੰਜਾਬ। ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚਾ ਦੇ ਸਾਥੀਓ, ਕੱਲ੍ਹ ਜਿਹੜੀ ਆਪਣੀ ਮੀਟਿੰਗ ਹੋਈ ਆ ਹਿਸਾਬ ਕਿਤਾਬ ਨੂੰ ਲੈ ਕੇ, ਚਲੋ ਮੈਂ ਕੱਲ੍ਹ ਵੀ ਕਿਹਾ ਸੀ ਕਿ
ਜੋ ਵੀ ਹਿਸਾਬ ਕਿਤਾਬ ਹੋਇਆ ਰਮਿੰਦਰ ਜੀ ਹਰਾਂ ਨੇ ਦੱਸਿਆ, ਧੰਨਵਾਦ ਉਹਨਾਂ ਦਾ। ਪਰ ਇੱਕ ਗੱਲ ਸਤਿਕਾਰਯੋਗ ਸਾਥੀਓ, ਕੱਲ ਜਿਹੜੀ ਆਪਾਂ ਕੀਤੀ ਸੀਗੇ ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ, ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। ਮੈਂ ਕਿਸੇ ਵੀਰ ਇੱਕ ਦੀ ਗੱਲ ਨਹੀਂ ਕਰਦਾ, ਕਾਦੀਆਂ ਸਾਹਿਬ ਕੋਲ ਪੈਸੇ ਨੇ, ਉਹ ਕੱਲ ਉਹਨਾਂ ਦਾ ਬੰਦਾ ਕੋਈ ਮੀਟਿੰਗ 'ਚ ਨਹੀਂ ਆਇਆ। ਰਾਏ ਸਾਹਿਬ ਕੋਲ ਪੈਸੇ ਨੇ, ਉਹ ਆਏ ਸੀਗੇ। ਜੇ ਸਾਡਾ ਬਲਵੰਤ ਸਿੰਘ ਬਰਾਮ ਕੇ BKU ਦਾ ਪੈਸੇ ਲੈ ਕੇ ਭੱਜਿਆ, ਉਹਦੇ ਤੋਂ ਪੈਸੇ ਅੱਜ ਤੁਰੋ ਤੁਸੀਂ ਨਾਲ, ਅਸੀਂ ਤੁਰਾਂਗੇ, ਸਾਡੀ ਜਥੇਬੰਦੀ ਚੱਲੂਗੀ, ਅੱਗੇ ਲੱਗ ਕੇ ਜਾਊਗੀ। ਤੁਹਾਡਾ ਹੱਕ ਆ ਜੋ ਸੰਯੁਕਤ ਕਿਸਾਨ ਮੋਰਚੇ ਦਾ, ਉਹ ਦਵਾਇਆ ਜਾਊਗਾ, ਜੋ ਪੈਸਾ ਬਲਵੰਤ ਸਿੰਘ ਲੈ ਕੇ ਗਿਆ। ਪਰ ਇਦਾਂ ਕਿਉਂ ਲੱਗ ਰਿਹਾ ਸੀ ਮੀਟਿੰਗ ਦੇ ਵਿੱਚ ਕਿ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਨੇ, ਉਹਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮੈਂ ਪੈਸੇ ਕਿਉਂ ਦਿਆਂ। ਜਿਵੇਂ ਰਾਏ ਸਾਹਿਬ ਨੇ ਕੱਲ ਕਹਿਤਾ ਨਿੱਕੀ ਜੀ ਗੱਲ ਤੇ ਕਿ ਪੈਸੇ ਲੈ ਲਓ, ਮਹੀਨੇ ਤੱਕ ਮੈਂ ਦੇ ਦੂੰ, ਪਰ ਮੈਂ ਮੋਰਚਾ ਛੱਡ ਦੂੰ। ਯਾਰ ਇਹ ਤਾਂ ਡਿਕਟੇਟਰਸ਼ਿਪ ਹੋਈ ਨਾ। ਫਿਰ ਤੁਸੀਂ ਧੱਕੇ ਨਾ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈਗੇ ਆ, ਦੇਣੇ ਵੀ ਨਹੀਂ। ਜੇ ਦੇਣੇ ਆ ਤਾਂ ਫਿਰ ਅਸੀਂ ਮੋਰਚਾ ਛੱਡਾਂਗੇ। ਜੇ ਇਹ ਗੱਲਾਂ ਨੇ ਤਾਂ ਹੋਰ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੇ ਪੈਸੇ ਨਹੀਂ ਇੱਦਾਂ ਕਰਦੇ ਤੁਸੀਂ, ਤਾਂ ਅਸੀਂ ਸੰਯੁਕਤ ਮੋਰਚਾ ਛੱਡਿਆ। ਦੱਸੋ ਫਿਰ ਇਹਦਾ ਕੀ ਹੱਲ ਕਰਾਂਗੇ? ਇਹ ਤਾਂ ਫਿਰ ਉਹ ਗੱਲ ਹੋ ਗਈ ਨਾ। ਜੇ ਮੰਨ ਲਓ ਇੰਨਾ ਚਿਰ ਇਮਾਨਤ ਇਹਨਾਂ ਨੇ ਸਾਂਭੀ, ਧੰਨਵਾਦ ਆ ਇਹਨਾਂ ਦਾ। ਜਿਵੇਂ ਰੁਲਦੂ ਸਿੰਘ ਮਾਨਸਾ ਜੀ ਨੇ ਕਿਹਾ ਸੀ ਕਿ ਉਹਦੀ ਵਿਆਜ ਵਾਕਿਆ ਹੀ, ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀਗੇ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ, ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ? ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ। ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ, ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ? ਫਿਰ ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਇਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ, ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ। ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ। ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਾਏ ਆ, ਸਾਰਿਆਂ ਦੀ ਇਹੀ ਰਾਏ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ, ਗੱਲ ਕਾਹਦੀ ਮੀਡੀਆ 'ਚ ਉੱਡ ਜੂ? ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ। ਜ਼ਿਆਦਾ ਤਾਂ ਨਹੀਂ ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ। ਕੀ ਗੱਲ, ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ।
नहीं तो बिना ब्याज तो पैसा वरतना वो नहीं चाहिए मोर्चे का। फिर जे दूजे पासे आप गल सोच लीए भी जिन्हों को पैसा पिया आ की गल वो ब्याज नहीं खा रहे, उन्होंने ब्याज नहीं आ रही। मेरी ये राय आ कि ये पैसा जिहड़ा 5-5 लाख रुपया जथेबंदियां विच वंड के उन्हां तो एफीडेविट ले लो, 2-2 आगूआं दे साइन कराओ, 2-2 आगूआं दे चैक लो, एक प्रधान दे ले लो, एक नाल कोई सीनियर आगू दे लैके। सो ये जिहड़ा गल नूं सिरे लाओ, नहीं तो अपना मोर्चा खिंडदा नज़र आ रहा। क्योंकि जे तुसी जिवें राय साहब ने कहता सी कि मैं मोर्चे 'च नहीं आउणा, पैसे ले लो, फिर अगले कहंदे असीं भी नहीं आउणा। जे राय साहब वारी पैसे नहीं दिंदे तो फिर सारे वो कहंदे असीं भी नहीं आउंदे मोर्चे 'च, वो कहंदे असीं तां ही मीटिंगां छड्डियां। बोलदा कोई नहीं आ, ठीक आ, मैनूं बड़बोला कह लो, जो मर्जी कह लो, मैं ये गल सच्ची जिहड़ी मेरे नाल होई आ आगूआं दी, वो गल मैं मोर्चे 'च पा रिहा। सिद्धा कोई नहीं पाउणी चाहुंदा, इस करके मैं ये सारी गल दस रहा। इत्ते विचार करनी चाहिदी आ। मोर्चे का पैसा जिहड़ा खाऊगा यैर आ, हराम आ। जे 5-5 लाख लैके कोई भजदा आ ना बंदा, ਉਹਦੇ वास्ते वो ਜ਼ਹਿਰ होगा, हराम होगा, ਉਹਦਾ ਕੱਖ भी नहीं ਰਹੂਗਾ। ਤੁਸੀਂ ਇਹ ਨਾ ਸੋਚੋ ਕਿ ਅਸੀਂ 5-5 ਲੱਖ ਦੇਤਾ ਲੋਕਾਂ ਨੂੰ ਤੇ ਭੱਜ ਜਾਣਗੇ। ਪਰ ਬਾਈ ਜੀ 2-3 ਸਾਲ ਹੋ ਗਏ ਤੁਹਾਡੇ ਕੋਲ ਪੈਸਾ ਪਿਆ, ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਸਾਂਭਿਆ ਹੋਇਆ। ਪਰ ਮੋਰਚੇ ਦਾ ਪੈਸਾ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਤੇ ਡਿਕਟੇਟਰਸ਼ਿਪ ਨਾ ਜਾਰੀ ਕਰੋ, ਨਾ ਲਾਓ, ਬੰਦੇ ਸਾਰੇ ਭੱਜ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं सुख गिल मोगा, भारतीय किसान यूनियन पंजाब, कौमी जनरल सकत्तर पंजाब। सत्कारयोग संयुक्त किसान मोर्चा के साथियों, कल जिहड़ी अपनी मीटिंग हुई आ हिसाब किताब नूं लैके, चलो मैं कल भी कहा सी कि जो भी हिसाब किताब होया रविंदर जी हरां ने दस्सिया, धन्नवाद उन्हां दा। पर एक गल सत्कारयोग साथियों, कल जिहड़ी आपां कीती सी कि ਜਿਹੜੇ ਫੰਡ ਆ, ਮਤਲਬ ਚਾਹੇ ਕਾਦੀਆਂ ਸਾਹਿਬ ਕੋਲੇ ਆ, ਰਾਏ ਸਾਹਿਬ ਕੋਲੇ ਜਾਂ ਕਿਸੇ ਹੋਰ ਕੋਲੇ ਆ, ਉਹਨਾਂ ਬਾਰੇ ਕਾਫੀ ਆਪਣਾ ਗੱਲਬਾਤ ਹੋਈ, ਬਹੁਮਤ ਵੀ ਹੋਇਆ ਸੀ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਾਂ 5-5 ਲੱਖ ਰੁਪਇਆ ਵੰਡ ਕੇ ਰੱਖ ਲਈਏ। ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ। ਪਰ ਕੁਝ ਆਪਣੇ ਸਾਥੀਆਂ ਦੇ ਫੋਨ ਆਏ ਮੈਨੂੰ, ਉਹ ਕਹਿੰਦੇ ਕਿ ਮਤਲਬ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈ ਆ, ਉਹ ਦੇਣ ਵਾਸਤੇ ਕਿਉਂ ਨਹੀਂ ਤਿਆਰ, ਕਿਉਂ ਉਹਨਾਂ ਨੂੰ ਇੱਦਾਂ ਹੋ ਰਿਹਾ ਕਿ ਸਾਡੇ ਤੋਂ ਪੈਸਾ ਮੰਗ ਰਹੇ ਨੇ। मैं किसी वीर एक की गल नहीं करता। कादियां साहब को पैसे ने, वो कल उन्हों का बंदा कोई मीटिंग च नहीं आया। राय साहब को पैसे ने, वो आए सीगे। जे साडा बलवंत सिंह बराम के BKU का पैसे लैके भज्या, ਉਹਦੇ ਤੋਂ पैसे अज तुरो तुसी नाल, असी तुरांगे, साडी जथेबंदी चलूगी, अगे लग के जाऊगी। तुहाडा हक है जो संयुक्त किसान मोर्चे का, वो दवाया जाऊगा जो पैसा बलवंत सिंह लैके गया। पर इदां क्यों लग रहा सी मीटिंग दे विच कि जिहदे तो पैसे मंगे जा रहे हैं उन्होंने इदां महसूस हो रहा कि मैं पैसे क्यों दियां। जिवें राय साहब ने कल कहता निक्की जी गल ते कि पैसे ले लो, महीने तक मैं दे दूँ पर मैं मोर्चा छड्ड दूँ। यार ये तो डिकटेटरशिप हुई ना। फिर तुसीं धक्के ना कह रहे हो कि साडे कोल पैसे हैगे आ, देने भी नहीं। जे देने आ तो फिर असीं मोर्चा छड्डांगे। जे ये गल्लां ने तां होर कई जथेबंदियां कह रहीआं ने कि जे पैसे नहीं इदां करदे तुसीं तां असीं संयुक्त मोर्चा छड्डिआ। दसो फिर ਇਹਦਾ ਕੀ हल करांगे। ये तो फिर वो गल हो गई ना, जे मान लो इन्ना चिर इमानत इन्हां ने सांभी, धन्नवाद है इन्हां दा। जिवें रुलदू सिंह मानसा जी ने कहा सी कि ਉਹਦੀ ਵਿਆਜ वाकई ਜਿਹਦੇ ਕੋਲ ਪੈਸੇ ਆ ਜਾਂ ਤਾਂ ਉਹਨੂੰ ਵਿਆਜ ਆ ਰਹੀ ਆ, ਜੇ ਵਿਆਜ ਨਹੀਂ ਆ ਰਹੀ ਤਾਂ ਉਹਦੀ ਆਪਦੀ ਵਿਆਜ ਰੁਕੀ ਹੋਈ ਆ ਜਿੱਥੇ ਉਹਨਾਂ ਨੇ ਪੈਸੇ ਰੱਖੇ ਹੋਏ ਨੇ। ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਰਾਏ ਸਾਹਿਬ ਨੂੰ, ਨਾ ਕਾਦੀਆਂ ਸਾਹਿਬ ਨੂੰ ਗੁੱਸਾ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਦੇ ਕੋਲ ਪੈਸੇ ਪਏ ਨੇ, ਇਹਨਾਂ ਨੇ ਸੰਭਾਲੇ ਨੇ, ਕੋਈ ਐਡੀ ਵੱਡੀ ਗੱਲ ਵੀ ਨਹੀਂ ਬਾਈ ਜੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਈਡੀ ਡਿੱਗ ਪੂ ਉੱਤੇ 5-5 ਲੱਖ ਤੇ ਕਿਹੜੀ ਈਡੀ ਡਿੱਗ ਪੂਗੀ। ਅਸਲ ਦੇ ਵਿੱਚ ਯਾਰ ਤੁਸੀਂ ਜਿਹੜੇ ਦਰਸ਼ਨਪਾਲ ਜੀ ਗੱਲ ਕਰ ਰਹੇ ਸੀ ਕਿ ਫੀਲਿੰਗ, ਉਹ ਫੀਲਿੰਗ ਵਾਕਿਆ ਹੀ ਸਾਰਿਆਂ ਨੂੰ ਆ ਰਹੀ ਆ। ਜਿਹੜੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਉਹ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਆ ਰਹੇ। ਅੱਜ ਉਹਨਾਂ ਨੇ ਦੱਸਿਆ ਫੋਨ ਕਰਕੇ ਕਿ ਇਹਨਾਂ ਨੇ ਗੱਲ ਕਿਸੇ ਸਿਰੇ ਨਹੀਂ ਲਾਉਣੀ ਹੁੰਦੀ। ਕੱਲ ਬਹੁਮਤ ਦੀ ਗੱਲ ਹੋਈ ਸੀ ਕਿ ਸਾਰੇ ਕਹਿੰਦੇ ਸੀ ਕਿ ਫੰਡ ਨੂੰ 5-5 ਲੱਖ ਰੁਪਏ ਜਥੇਬੰਦੀਆਂ ਨੂੰ ਦੇ ਦਿਓ। ਵਿੱਚੋਂ ਗੱਲ ਆਈ ਰਾਏ ਸਾਹਿਬ ਕਹਿੰਦੇ ਕਿ ਜਿਹੜਾ ਕੋਈ ਭੱਜ ਗਿਆ ਉਹਦੀ ਕੀ ਜ਼ਿੰਮੇਵਾਰੀ। ਤੇ ਜੇ ਜਿਨ੍ਹਾਂ ਕੋਲ ਹੋਣ ਨੇ, ਜੇ ਉਹਨਾਂ ਚੋਂ ਕੋਈ ਭੱਜ ਜੂ, ਡੱਲੇਵਾਲ ਚਲੇ ਗਿਆ, ਆਪਾਂ ਕੀ ਕਰ ਲਿਆ। ਜੇ ਮਤਲਬ ਜੇ ਕੋਈ ਭੱਜ ਜੂ 5 ਲੱਖ ਲੈ ਕੇ ਭੱਜੂਗਾ, ਪਰ ਦੁਨੀਆ ਦੇ ਵਿੱਚ ਗੰਦਾ ਤਾਂ ਹੋ ਜੂ ਨਾ। ਉਹ ਸੰਯੁਕਤ ਮੋਰਚੇ ਦਾ ਪੈਸਾ ਲੈ ਕੇ ਕੋਈ ਖਾ ਲੂਗਾ, ਕੋਈ ਭੱਜ ਜਾਊਗਾ ਤੇ ਉਹ ਇਸ ਦੁਨੀਆ ਦੇ ਉੱਪਰ ਭੰਡਿਆ ਜਾਊਗਾ। ਇਸ ਦੁਨੀਆ ਦੇ ਵਿੱਚ ਉਹ ਕਿਤੇ ਖੜ ਕੇ ਗੱਲ ਕਰਨ ਜੋਗਾ ਨਹੀਂ ਰਹੂਗਾ।
ਪਰ ਮੈਨੂੰ ਵੀ ਇਦਾਂ ਕੱਲ ਲੱਗਿਆ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਪੈਸੇ ਜੇ ਇਹ ਲੈਣੇ 1 ਮਹੀਨੇ ਤੱਕ ਦੇ ਦਾਂਗੇ ਤੇ ਨਹੀਂ ਤਾਂ ਫਿਰ ਮੈਂ ਮੋਰਚਾ ਛੱਡਿਆ। ਯਾਰ ਇਹ ਕੀ ਗੱਲ ਹੋਈ? ਫਿਰ ਇਹਦਾ ਮਤਲਬ ਆ ਰਾਏ ਸਾਹਿਬ ਪੈਸੇ ਨਹੀਂ ਦੇਣੇ ਚਾਹੁੰਦੇ। ਜਾਂ ਕਾਦੀਆਂ ਸਾਹਿਬ ਦੀ ਗੱਲ ਆਈ ਸੀ, ਕਹਿੰਦੇ 2-2 ਲੱਖ ਰੁਪਇਆ। ਮੈਂ ਸਾਰਿਆਂ ਨਾਲ ਮਤਲਬ ਮੇਰਾ ਕੋਈ ਵਿਤਕਰਾ ਨਹੀਂ, ਨਾ ਹੀ ਮੇਰਾ ਕੋਈ ਨਿੱਜੀ ਆ, ਪਰ ਜਿਨ੍ਹਾਂ ਲੋਕਾਂ ਦੇ ਫੋਨ ਆ ਰਹੇ ਆ ਉਹ ਵੀ ਆਗੂ ਨੇ ਆਪਣੇ ਬਰਾਬਰ ਦੇ, ਉਹਨਾਂ ਨੇ ਇਹ ਗੱਲ ਕਹਿਤੀ ਕਿ ਬੇਸ਼ੱਕ ਵਿੱਚ ਵੀ ਬੋਲ ਕੇ ਆਡੀਓ ਪਾ ਦਿਓ ਜਾਂ ਮੈਸੇਜ ਲਿਖ ਕੇ ਪਾ ਦਿਓ ਕਿ ਜਿਹੜਾ ਕੱਲ ਫੈਸਲਾ ਕੀਤਾ ਆ ਉਹ ਗਲਤ ਕੀਤਾ ਆ, ਅਸੀਂ ਫਿਰ ਮੋਰਚਾ ਛੱਡ ਕੇ ਜਾਵਾਂਗੇ ਜੇ ਇਹ ਕੰਮ ਨਹੀਂ ਹੁੰਦਾ ਤਾਂ। ਹੁਣ ਦੱਸੋ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ? ਪਰ ਮੈਂ ਇੱਕ ਗੱਲ ਹੁਣ ਮੇਰੀ ਨਿੱਜੀ ਰਾਏ ਆ ਕਿ ਰਾਏ ਸਾਹਿਬ, ਕਾਦੀਆਂ ਸਾਹਿਬ, ਜੋ ਵੀ ਪੈਸਾ ਹੈਗਾ ਆ ਤੁਸੀਂ ਜਥੇਬੰਦੀਆਂ ਦੀ ਕਮੇਟੀ ਬਣਾ ਕੇ ਚੈੱਕ ਲੈ ਲਵੋ, ਸਾਰੇ ਸੰਯੁਕਤ ਮੋਰਚਾ ਉਹਨਾਂ ਤੋਂ ਚੈੱਕ ਲੈ ਲਵੇ, ਐਫੀਡੈਵਿਟ ਲੈ ਲਵੇ, ਜਿੰਨਾ ਪੈਸਾ ਵੰਡ ਕੇ ਆਉਂਦਾ ਆ ਜਥੇਬੰਦੀਆਂ ਨੂੰ ਦਿਓ, ਜਿਹੜੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਠੀਕ ਹੈ ਜੀ, ਬਸ ਸਾਡੀ ਵੀ ਇਹੀ ਰਹੇ ਆ, ਸਾਰਿਆਂ ਦੀ ਇਹੀ ਰਹੇ ਆ। ਚਾਹੇ ਬੇਸ਼ੱਕ ਕੋਈ ਬੋਲਦਾ ਨਹੀਂ, ਜੇ ਕੋਈ ਬੋਲਦਾ ਆ ਤੇ ਕੱਲ੍ਹ ਵਾਂਗੂ ਡਿਕਟੇਟਰਸ਼ਿਪ ਥੋਪੀ ਜਾਂਦੀ ਆ। ਬਹੁਮਤ ਦਾ ਫੈਸਲਾ ਕੋਈ ਹੋਇਆ ਸੀ ਪਰ ਲਾਗੂ ਕੋਈ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਸਹੀ ਸੀਗੇ ਆਪਦੇ ਸਟੈਂਡ ਤੇ, ਉਹ ਵੀ ਕਹਿ ਰਹੇ ਸੀ ਕਿ ਵਿਆਜ ਖਾਣਾ ਜਿਹੜਾ ਉਹ ਮਤਲਬ ਨਹੀਂ ਚਾਹੀਦਾ। ਜੇ ਆਪਣੇ ਕੋਲੇ 70-80 ਲੱਖ ਰੁਪਈਆ ਪਿਆ, ਜੇ ਉਹਦੀ ਵਿਆਜ ਕੋਈ 1-2 ਲੱਖ ਰੁਪਈਆ ਮਹੀਨੇ ਦੀ ਆਜੂ ਮੋਰਚੇ ਨੂੰ, ਮਾੜਾ ਨਹੀਂ ਹੈ। ਆਪਣੇ ਬੰਦੇ ਕਹਿਣ ਲੱਗੇ ਮੀਡੀਆ 'ਚ ਗੱਲ ਕਾਹਦੀ ਮੀਡੀਆ 'ਚ ਉੱਡ ਜੂ, ਹੁਣ ਨਹੀਂ ਮੀਡੀਆ ਨੂੰ ਪਤਾ ਕਿਹਦੇ ਕੋਲੇ ਕਿੰਨਾ ਪੈਸਾ, ਕਿਹਦੇ ਕੋਲੇ ਵਿਆਜ ਲਿਆ ਜ਼ਿਆਦਾ ਤਾਂ ਨਹੀਂ। ਮੀਡੀਆ ਨੇ ਕਹਿ ਦੇਣਾ ਵੀ ਇੰਨੇ ਪੈਸੇ ਇਹਨਾਂ ਨੇ ਵਿਆਜ ਤੇ ਦਿੱਤੇ, ਕੀ ਗੱਲ? ਉਹ ਆਪਣਾ ਰਾਈਟ ਆ, ਉਹ ਮੋਰਚੇ ਦਾ ਪੈਸਾ ਆ, ਉਹ ਅਸੀਂ ਆਪਦੇ ਬੰਦਿਆਂ ਨੂੰ ਹੀ ਦੇਣਾ ਆ ਜਿੱਤੋਂ ਵਿਆਜ ਲੈਣੀ ਆ, ਨਾ ਕਿ ਅਸੀਂ ਲੋਕਾਂ ਤੋਂ ਵਿਆਜ ਲੈਣੀ ਆ। ਉਹ ਆਪਣੀ ਭਰਪੀ ਤੌਰ ਤੇ ਗੱਲ ਆ ਕਿ ਜਥੇਬੰਦੀ ਜਿਹਨੇ ਪੈਸਾ ਵਰਤਣਾ ਆ, ਰੱਖਣਾ ਆ, ਉਹ ਵਿਆਜ ਦਊਗੀ, ਨਹੀਂ ਤਾਂ ਬਿਨਾਂ ਵਿਆਜ ਤੋਂ ਪੈਸਾ ਵਰਤਣਾ ਉਹ ਨਹੀਂ ਚਾਹੀਦਾ ਮੋਰਚੇ ਦਾ। ਫਿਰ ਜੇ ਦੂਜੇ ਪਾਸੇ ਆਪਾਂ ਗੱਲ ਸੋਚ ਲਈਏ ਵੀ